Viewers, welcome back in our program. ਜੀ ਡਾਕਟਰ ਸਾਹਿਬ ਸਾਡੇ ਕੋਲ YouTube no offense 8 ਦੀ ਆਈਡੀ ਤੋਂ ਸਾਡੀ ਜਾਤੀਵਾਦ ਤੋਂ ਪ੍ਰਭਾਵਿਤ ਸਿੱਖਾਂ ਵਾਲੀ ਵੀਡੀਓ ਤੇ ਆਇਆ ਹੈ। ਇਹ ਲਿਖਦੇ ਹਨ, ਸਿੱਖ ਧਰਮ ਭਾਵੇਂ ਜਾਤ ਸਿਸਟਮ ਦੇ ਵਿਰੁੱਧ ਹੋਵੇ ਪਰ ਸਿੱਖ ਤਾਂ ਹਿੰਦੂਇਜ਼ਮ ਦੇ ਗੁਲਾਮ ਹਨ ਅਤੇ ਜਾਤ ਸਿਸਟਮ 'ਚ ਯਕੀਨ ਰੱਖਦੇ ਹਨ। ਇੰਟਰਕਾਸਟ ਵਿਆਹਾਂ ਦਾ ਨਾ ਹੋਣਾ ਇਸ ਗੱਲ ਦਾ ਸਬੂਤ ਹੈ। ਮੈਂ ਸਮਝਦਾ ਹਾਂ ਕਿ ਸਿੱਖਾਂ 'ਚ ਇਸ ਗੱਲ ਦਾ ਦਾਵਾ ਕਰਨਾ ਫੈਸ਼ਨ ਹੀ ਹੈ ਕਿ ਸਿੱਖਾਂ 'ਚ ਜਾਤ ਦੇ ਆਧਾਰ ਤੇ ਵੰਡ ਨਹੀਂ ਹੈ। ਜੱਟ ਸਿੱਖ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਜਾਤ ਦੱਸਣ ਤੇ ਮਾਣ ਮਹਿਸੂਸ ਕਰਦੇ ਹਨ ਤਾਂ ਜੋ ਉਹ ਹੋਰ ਜਾਤਾਂ ਵਾਲਿਆਂ ਨੂੰ ਚੜਾ ਸਕਣ। ਕਿੰਨੀ ਮਾੜੀ ਗੱਲ ਹੈ ਜੀ ਡਾਕਟਰ ਸਾਹਿਬ। नो ऑफेंस ਤਾਂ ਮੇਰਾ ਖਿਆਲ ਹੈ ਉਹਦੀ ਆਈਡੀ ਤਾਂ ਚੰਗੀ ਹੈ ਪਰ ਉਹਨਾਂ ਨੇ ਚਲੋ ਉਹਨਾਂ ਦੇ ਵਿਚਾਰ ਨੇ, ਉਹਨਾਂ ਨੂੰ ਜਿਹੜਾ ਸਾਡਾ ਜਾਤੀਵਾਦ ਦੇ ਉੱਤੇ ਰਾਈਟ ਅਪ ਸੀ, ਰਾਈਟ ਅਪ ਵੀ ਸੀ, ਵੀਡੀਓ ਵੀ ਸੀ, ਅਸੀਂ ਅਕਸਰ ਲਿਖਦੇ ਰਹਿੰਦੇ ਹਾਂ। ਹੁਣ ਵੀ ਵਿਸਾਖੀ ਦੇ ਹਵਾਲੇ ਨਾਲ ਜਿਹੜਾ ਇਸ ਦੇ ਉੱਤੇ ਅਸੀਂ ਲਿਖਾਂਗੇ ਜੀ। ਉਹਨਾਂ ਨੇ ਇਸ ਦੇ ਉੱਤੇ ਹੀ ਕਿਹਾ ਕਿ ਭਾਈ ਜਿਹੜਾ ਸਿੱਖ ਧਰਮ ਬੇਸ਼ੱਕ ਜ਼ਾਤ ਪਾਤ 'ਚ ਯਕੀਨ ਨਹੀਂ ਰੱਖਦਾ ਪਰ ਪ੍ਰੈਕਟੀਕੈਲਿਟੀ ਜਿਹੜੀ ਹੈ ਉਹ ਇਸ ਤੋਂ ਡਿਫਰੈਂਟ ਹੈ ਔਰ ਅਸੀਂ ਹਿੰਦੂਆਂ ਦੇ ਗੁਲਾਮ ਹੈ। ਜਦੋਂ ਹਿੰਦੂਆਂ ਦੇ ਗੁਲਾਮ ਦੀ ਗੱਲ ਹੈ ਕਿਉਂਕਿ ਜ਼ਾਤ ਪਾਤੀ ਸਿਸਟਮ ਉਹਨਾਂ 'ਚੋਂ ਆਇਆ, ਵਰਣ ਆਸ਼ਰਮ, ਔਰ ਅਸੀਂ ਉਸ ਤੋਂ ਖਹਿੜਾ ਨਹੀਂ ਛੁਡਾ ਸਕੇ ਜੀ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਅੱਜ ਸਾਡੇ 'ਚ ਇੰਟਰਕਾਸਟ ਮੈਰਿਜਸ ਨਹੀਂ ਨੇ ਸੋ ਜ਼ਾਹਰ ਹੈ ਵੀ ਅੰਤਰਜਾਤੀ ਵਿਆਹ ਨਾ ਹੋਣੇ ਤੇ ਜੇ ਹੋ ਜਾਣ ਤੇ ਫਿਰ ਕਤਲ ਹੁੰਦੇ ਨੇ। ਉਹਨਾਂ ਨੇ ਤਾਂ ਨਹੀਂ ਕਿਹਾ ਪਰ ਇਹ ਪ੍ਰੈਕਟੀਕੈਲਿਟੀ ਹੈ। ਫਿਰ ਕਿਉਂ ਜਿਹਾ ਮਾਹੌਲ ਬਣ ਜਾਂਦਾ ਹੈ, ਟੋਟਲ ਬਾਈਕਾਟ। ਔਰ ਕਈ ਵਾਰ ਤਾਂ ਕੁਝ ਖਬਰਾਂ ਇਸ ਕਿਸਮ ਦੀਆਂ ਹੁੰਦੀਆਂ ਨੇ ਕਿ 2-3 ਸਾਲ ਜਦੋਂ ਜਾ ਕੇ ਕੋਈ ਬਾਹਰ ਵੀ ਰਹਿਣ ਲੱਗ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਪਤਿਊ ਕੇ ਲੈ ਆਉਂਦੇ ਨੇ ਜੀ ਕੋਈ ਨਹੀਂ ਹੁਣ ਅਸੀਂ ਜਿਹੜਾ ਮਨਜ਼ੂਰ ਕਰ ਲਿਆ ਜਾਂ ਦੂਜਾ, ਫਿਰ ਸੱਦ ਕੇ ਦੋਨਾਂ ਨੂੰ ਮਾਰ ਦਿੰਦੇ ਨੇ। ਔਰ ਬਹੁਤ ਸਾਰੇ ਵਾਕਿਆ ਆਲਮੋਸਟ ਬੜੀ ਲਗਾਤਾਰਤਾ ਨਾਲ ਇਸ ਕਿਸਮ ਦੀਆਂ ਖਬਰਾਂ ਆਉਂਦੀਆਂ ਨੇ। ਕਈ ਹਾਲਤਾਂ 'ਚ ਇਕੱਲੇ ਕਾਰੇ ਨੂੰ ਜੇ ਕੋਈ ਬੱਚੀ ਹੈ ਤਾਂ ਉਹਨੂੰ ਮਾਰ ਦਿੱਤਾ ਜਾਂਦਾ। ਔਰ ਫਿਰ ਉਹਨਾਂ ਨੇ ਇਸ ਬਾਰੇ ਖਾਸ ਤੌਰ 'ਤੇ ਜੱਟ ਸਿੱਖਾਂ ਨੂੰ ਦੋਸ਼ੀ ਦੱਸਦਿਆਂ ਕਿਹਾ ਕਿ ਜੋ ਬੱਚਿਆਂ ਨੂੰ ਇਹ ਦੱਸਦੇ ਨੇ ਔਰ ਉਹਨਾਂ ਨੂੰ ਇਹ ਪ੍ਰਾਈਡ ਦਿੰਦੇ ਨੇ। ਮੈਂ ਸਮਝਦਾ ਵੀ ਪਹਿਲੇ ਪਾਰਟ ਨਾਲ ਤਾਂ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ, ਅਖੀਰਲੇ ਨਾਲ ਨਹੀਂ। ਉਹਦਾ ਰੀਜ਼ਨ ਹੈ, ਉਹਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਵਰਣ ਆਸ਼ਰਮ ਦਾ ਢਾਂਚਾ ਦੇਖਦੇ ਹੋ ਜਿਸ ਤਰੀਕੇ ਦੇ ਨਾਲ, ਹਾਲਾਂ ਮੁੱਖ ਤੌਰ ਦੇ ਉੱਤੇ 4 ਵਰਣ ਜਿਹੜੇ ਨੇ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਉਹਨਾਂ ਦਾ ਜ਼ਿਕਰ ਹੁੰਦਾ ਜੀ। ਲੇਕਿਨ ਤੁਸੀਂ ਕਦੇ ਇਹ ਵੀ ਨਹੀਂ ਦੇਖੋਗੇ ਵੀ ਇਹ ਚਾਰੋਂ ਵੀ ਜੇ ਇੱਕ ਝੰਡੇ ਥੱਲੇ ਹੋਣ ਕਿ ਸ਼ੂਦਰ ਸਾਰੇ ਇਕੱਠੇ ਨੇ ਜਾਂ ਸ਼ੂਦਰਾਂ ਦੇ ਵਿੱਚ ਅੰਤਰਜਾਤੀ ਵਿਆਹ ਹੁੰਦੇ, ਇਵੇਂ ਨਹੀਂ ਹੁੰਦਾ। ਹੁਣ ਤੁਸੀਂ ਜਦੋਂ ਸ਼ੂਦਰਾਂ ਦਾ ਦੇਖੋਗੇ, ਮੈਂ ਬੇਸ਼ੱਕ ਜ਼ਾਤਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਹੁੰਦਾ ਪਰ ਵਿਚਾਰ ਦੀ ਖਾਤਰ, ਕਿਉਂਕਿ ਉਹ ਕਿੱਤੇ ਨਾਲ ਜਦੋਂ ਤੁਸੀਂ ਜੋੜ ਕੇ ਦੇਖਦੇ ਹੋ, ਜਿਹੜੇ ਚਮੜੇ ਦਾ ਕੰਮ ਕਰਦੇ ਨੇ, ਚਮਾਰ ਜਿਨ੍ਹਾਂ ਨੂੰ ਦੇ ਲਈ ਹੈ, ਜਾਂ ਜਿਹੜੇ ਕੱਪੜਾ ਬੁਣਦੇ ਨੇ ਜਿਨ੍ਹਾਂ ਨੂੰ ਜੁਲਾਇਆ ਕਿਹਾ ਜਾਂਦਾ ਹੈ, ਜਾਂ ਜਿਹੜਾ ਲੋਹੇ ਦਾ ਕੰਮ ਕਰਦੇ ਨੇ, ਲੋਹਾਰ ਨੇ ਜਾਂ ਦੂਜੇ, ਹੁਣ ਤੁਸੀਂ ਉਹਨਾਂ 'ਚ ਦੇਖੋਗੇ ਕਿ ਵੀ ਉਹਨਾਂ 'ਚ ਵੀ ਕਦੇ ਇਹ ਤਾਂ ਨਹੀਂ ਹੋਇਆ ਵੀ ਲੋਹਾਰ ਜਾਂ ਜੁਲਾਇਆਂ ਦੇ ਮੁੰਡੇ ਕੁੜੀਆਂ ਦੇ ਆਪਸ 'ਚ ਵਿਆਹ ਹੁੰਦੇ ਹੋਣ, ਜਾਂ ਬਾਕੀ ਜਿੰਨੇ ਵਰਗ ਤੁਸੀਂ ਦੇਖ ਲਓ ਉਹਦੇ 'ਚ ਵੀ ਉਹਨਾਂ ਦਾ ਫਿਰ ਉੱਚਾ ਨੀਵਾਂ ਹੈ। ਉਹਨਾਂ ਨੇ ਫਿਰ ਇਹ ਹੈ ਵੀ ਸਭ ਤੋਂ ਥੱਲੇ ਕੀ ਨੇ। ਔਰ ਜੇ ਡਾਕਟਰ ਅੰਬੇਦਕਰ ਦਾ ਪੜ੍ਹੀ ਹੈ ਵੀ ਈਵਨ ਸ਼ੂਦਰਾਂ ਦੇ ਵੀ ਕੋਈ ਰਾਈਟ ਨੇ। ਇੱਕ ਉਹਨਾਂ ਤੋਂ ਵੀ ਥੱਲੇ ਕਲਾਸ ਸੀ ਅਛੂਤ, ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਜਿਨ੍ਹਾਂ ਕੋਲ 4 ਵਰਨਾਂ ਦਾ, ਛੋਟੇ ਸ਼ੂਦਰ ਵਰਣ ਦਾ ਰਾਈਟ ਵੀ ਨਹੀਂ ਸੀ। ਉਹਨਾਂ ਦੇ ਵਿੱਚ ਕੋਈ ਚੰਡਾਲ, ਕੋਈ ਕਸਾਈ, ਕੋਈ ਜਿਹੜੇ ਜਿਨ੍ਹਾਂ ਨੂੰ ਧਾਨਕ ਕਿਹਾ ਜਾਂਦਾ ਹੈ, ਔਰ ਇਹ ਸਾਰੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਹੋਰ ਜਿਹੜੇ ਨੇ ਟਰਾਈਬ ਆ ਜਾਂਦੇ ਨੇ ਜਿਨ੍ਹਾਂ ਨੂੰ ਤਾਂ ਪਿੰਡਾਂ 'ਚ ਰਹਿਣ ਦੀ ਵੀ ਆਗਿਆ ਨਹੀਂ ਸੀ, ਉਹ ਬਾਹਰ ਰਹਿੰਦੇ ਸੀ ਜੀ। ਹੁਣ ਉਹਨਾਂ ਦੀ ਤਾਂ ਗਿਣਤੀ ਨਹੀਂ ਸੀ ਹੁੰਦੀ ਵਰਨਾਂ 'ਚ। ਸੋ ਇਸੇ ਤਰ੍ਹਾਂ ਮੈਂ ਸ਼ੂਦਰ ਵਰਣ ਦੇ ਹਵਾਲੇ ਨਾਲ ਗੱਲ ਕੀਤੀ ਹੈ, ਇਸੇ ਤਰ੍ਹਾਂ ਤੁਸੀਂ ਵੈਸ਼ ਦੇ ਹਵਾਲੇ ਨਾਲ ਗੱਲ ਕਰ ਲਓ ਵੀ ਉਹਨਾਂ ਦੀਆਂ ਵੀ ਜਿਹੜੀਆਂ ਅੱਗੋਂ ਜ਼ਾਤਾਂ ਇਹਨਾਂ ਨੇ ਬਣਾਈਆਂ ਹੋਈਆਂ ਉਹਨਾਂ ਦੇ ਵਿੱਚ ਵੀ ਉਹ ਇੱਕ ਦੂਜੇ ਨਾਲ ਵਿਆਹ ਨਹੀਂ ਕਰਦੇ। ਉਹਦੇ 'ਚ ਵੀ ਉਹਨਾਂ ਨੂੰ ਹੁੰਦਾ ਹੈ ਵੀ ਇਹ ਉੱਚੇ ਨੇ, ਉਹ ਨੀਵੇਂ ਨੇ। ਕਸ਼ਤਰੀ ਨੇ, ਹੁਣ ਕਸ਼ਤਰੀਆਂ ਦੀਆਂ ਜਿਹਨਾਂ ਨੂੰ ਖੱਤਰੀ ਹੈ ਆਮ ਪੰਜਾਬੀ 'ਚ ਕਹਿੰਦੇ ਨੇ, ਉਹਨਾਂ ਦੀਆਂ ਤੁਸੀਂ ਜ਼ਾਤਾਂ ਦੇਖੋਗੇ ਉਹਨਾਂ ਦੇ ਵਿੱਚ ਵੀ ਜਿਹੜੇ ਉਹ ਇੱਕ 6 ਵਰਣ ਕੇ ਕਿਹੜੇ ਉੱਚੇ ਮੰਨੇ ਹੋਏ ਨੇ, ਕਪੂਰ ਔਰ ਸੇਠੀ ਔਰ ਮਲਹੋਤਰੇ ਔਰ ਦੂਸਰੇ। ਹੁਣ ਉਹ ਜਿਹੜੇ ਦੂਸਰਿਆਂ ਦੇ ਨਾਲ ਨੇ, ਅਰੋੜੇ ਜਾਂ ਦੂਜੇ ਛੋਟੇ, ਆਪਣੇ 'ਚ ਵੀ ਉਹਨਾਂ ਨੇ ਛੋਟੇ। ਸੋ ਈਵਨ ਜਿਹੜੀ ਐਸੀ ਇਹ ਖਤਰਨਾਕ ਖੇਡ ਖੇਡੀ ਹੋਈ ਹੈ ਬ੍ਰਾਹਮਣ ਨੇ ਵਰਣ ਆਸ਼ਰਮ ਦੇ ਨਾਲ ਕਿ ਈਵਨ ਇੱਕ ਵਰਗ ਵੀ ਇੱਕ ਥਾਂ ਤੇ ਇਕੱਠਾ ਨਹੀਂ ਹੋ ਸਕਦਾ। ਉਹਦੇ 'ਚ ਵੀ ਇੱਕ ਜਿਹੜੀ ਕਲਾਸ ਹੈ ਉਹ ਐਲੀਟ ਉਹਨਾਂ 'ਚ ਬਣ ਜਾਂਦੇ ਨੇ।
ਸੋ ਮੈਂ ਸਮਝਦਾ ਵੀ ਸਿਰਫ ਜੱਟ ਭਾਈਚਾਰੇ ਨੂੰ ਇਹ ਦੋਸ਼ ਦੇਣਾ ਕਿ ਜੀ ਉਹਨਾਂ 'ਚ ਹੀ ਜ਼ਾਤ ਅਪਮਾਨ ਹੈ, ਇਹ ਗੱਲ ਠੀਕ ਨਹੀਂ ਹੈ। ਇਹ ਠੀਕ ਹੈ ਵੀ ਕਿਉਂਕਿ ਜੇ ਮੈਜੋਰਿਟੀ ਜਿਸ ਕਬੀਲੇ ਦੀ ਹੋਏਗੀ, ਬਹੁਤੇ ਕੇਸ ਉਹਨਾਂ 'ਚ ਹੋਣਗੇ, ਚਰਚਾ ਉਹਨਾਂ ਦੀ ਚੱਲਦੀ ਹੈ, ਪਰ ਉਹ ਕਸ਼ਤਰੀ ਹੋਣ, ਵੈਸ਼ ਹੋਣ, ਈਵਨ ਬ੍ਰਾਹਮਣ ਹੋਣ, ਜਿਹੜੇ ਸਿੱਖ ਵਰਗ 'ਚ ਵੀ ਆ ਗਏ ਜਾਂ ਸਿੱਖੀ 'ਚ ਵੀ ਆ ਗਏ ਜੀ, ਉਹ ਰਿਸ਼ਤੇ ਕਰਨ ਲੱਗੇ ਆ ਜਿਹੜੇ ਨੇ, ਉਹ ਫਿਰ ਆਪਣੇ ਕਬੀਲੇ ਤੋਂ ਬਾਹਰ ਨਹੀਂ ਜਾਂਦੇ ਹੈ, ਔਰ ਆਪਣੇ ਕਬੀਲੇ 'ਚ ਵੀ ਫਿਰ ਕਈ ਵਾਰੀ ਕਬੀਲਾ ਨਹੀਂ, ਕਈ ਵਾਰੀ ਇਲਾਕਾ ਵੀ ਉਹਦੇ 'ਚ ਹੁੰਦਾ। ਹੁਣ ਤਾਂ ਚਲੋ ਕਾਮਨ ਹੋ ਗਿਆ। ਇੱਕ ਜ਼ਮਾਨਾ ਹੁੰਦਾ ਸੀ ਕਿ ਜੀ ਮਾਝੇ ਦੇ ਵਿੱਚ ਕਿਹੜਾ ਮਾਲਵੇ ਦਾ ਰਿਸ਼ਤਾ ਹੁੰਦਾ ਸੀ, ਜਾਂ ਮਾਲਵੇ ਵਾਲੇ ਕਿਹੜੇ ਮਾਝੇ ਦਾ ਕਰਦੇ ਸੀ, ਉਹ ਉਹਨਾਂ ਨੂੰ ਡਕੈਤ ਕਹਿੰਦੇ ਸੀ, ਉਹ ਉਹਨਾਂ ਨੂੰ ਅਨਪੜ੍ਹ ਤੇ ਜਾਹਲ ਕਹਿੰਦੇ ਸੀ, ਫੀਮੀ ਕਹਿੰਦੇ ਸੀ। ਇਹ ਤਾਂ ਹੁਣ ਚਲੋ ਕਿਉਂਕਿ ਦੁਨੀਆ ਨੇੜੇ ਆ ਗਈ, ਟਰਾਂਸਪੋਰਟੇਸ਼ਨ ਹੋ ਗਈ, ਦੂਜਾ ਹੋ ਗਿਆ, ਰਿਸ਼ਤੇ ਹੋਣ ਲੱਗ ਗਏ। ਲੇਕਿਨ ਪਹਿਲੀ ਪ੍ਰੈਫਰੈਂਸ ਇਹੀ ਹੁੰਦੀ ਸੀ ਕਿ ਜੀ ਆਪਣੇ ਇਲਾਕੇ 'ਚ ਵੀ ਆ ਦਰਿਆ ਨਹੀਂ ਟੱਪਣਾ ਹੈ। ਤੇ ਇਸੇ ਤਰ੍ਹਾਂ ਦੁਆਬੇ ਦੇ ਹਵਾਲੇ ਨਾਲ ਵੀ ਸੀ। ਦੁਆਬੇ 'ਚ ਐਜੂਕੇਸ਼ਨ ਜ਼ਿਆਦਾ ਸੀ, ਬਾਹਰ ਨਿਕਲੇ ਉਹ ਕਦੇ ਵੀ ਇੱਧਰ ਮਾਝੇ ਜਾਂ ਮਾਲਵੇ ਦੇ ਵਿੱਚ ਰਿਸ਼ਤੇ ਨਹੀਂ ਸੀ ਕਰਦੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹਦੇ 'ਚ ਜਿਹੜੀ ਪਹਿਲੀ ਗੱਲ ਇਹਨਾਂ ਨੇ ਕਹੀ ਉਹ ਬਿਲਕੁਲ ਠੀਕ ਹੈ ਕਿ ਅਸੀਂ ਹਿੰਦੂਆਂ ਦੇ ਜਾਂ ਹਿੰਦੂ ਇਸ ਜ਼ਾਤ ਪਾਤੀ ਵਰਣ ਆਸ਼ਰਮ ਦੀ ਗ੍ਰਿਪ 'ਚੋਂ ਨਿਕਲ ਨਹੀਂ ਸਕੇ। ਔਰ ਸ਼ਾਇਦ ਉਹਦਾ ਕਾਰਨ ਸਮਾਂ ਵੀ ਹੋਏ, ਕਿਉਂਕਿ ਵਰਣ ਆਸ਼ਰਮ 4000 ਸਾਲ ਪੁਰਾਣੇ ਔਰ ਸਿੱਖੀ 5.5 ਸਦੀਆਂ ਪੁਰਾਣੀ ਹੈ। ਔਰ ਇਸ ਦੇ ਵਿੱਚ ਵੀ ਕਿਉਂਕਿ ਹੁਣ ਪਿਛਲੇ 67-68 ਸਾਲ 'ਚ ਅਸੀਂ ਬਹੁਤ ਜ਼ਿਆਦਾ ਇਹਨਾਂ ਦੀ ਗ੍ਰਿਪ 'ਚ ਆ ਗਏ, ਇਹਨਾਂ ਦੇ ਪ੍ਰਭਾਵ 'ਚ ਆ ਗਏ। ਹੁਣ ਉਹ ਪ੍ਰਭਾਵ ਹੋਰ ਵੀ ਜ਼ਿਆਦਾ ਬਣਿਆ ਹੋਇਆ ਕਿਉਂਕਿ ਡੋਮੀਨੈਂਸ ਇਹਨਾਂ ਦੇ ਕਲਚਰ ਦੀ ਹੈ। ਪਰ ਇਸ ਸਭ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਜ਼ਾਤ ਪਾਤ ਦੇ ਕੋਡ ਨੂੰ ਨਾ ਵੱਢੀਏ। ਇਹ ਕੋਡ ਵੱਢਣ ਲਾਇਕ ਹੈ, ਇਸ ਤੋਂ ਛੁਟਕਾਰਾ ਪਾਣਾ ਜ਼ਰੂਰੀ ਹੈ, ਔਰ ਇਹਦਾ ਇੱਕੋ ਹੀ ਆਧਾਰ ਹੈ। ਔਰ ਮੈਂ ਸਮਝਦਾ ਵੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜਨਾ ਕੀਤੀ, ਇਹ ਪਹਿਲੇ ਆਦੇਸ਼ ਸੀ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਖਾਲਸਾ ਖਾਲਸੇ ਨਾਲ ਭੇਦ ਵਰਤੇ। ਜਦੋਂ ਰੋਟੀ ਬੇਟੀ ਦੀ ਸਾਂਝ ਦੀ ਗੱਲ ਹੁੰਦੀ ਹੈ ਕਿ ਖਾਲਸਾ ਖਾਲਸੇ ਨਾਲ ਰੋਟੀ ਬੇਟੀ ਦੀ ਸਾਂਝ ਕਰੇ, ਤੇ ਕੱਲਾ ਰੋਟੀ ਬੇਟੀ ਦੀ ਰੋਟੀ ਤਾਂ ਨਾਲ ਬਹਿਣ ਨਾਲ ਨਹੀਂ, ਰੋਟੀ ਬੇਟੀ ਦੀ ਸਾਂਝ ਦਾ ਮਤਲਬ ਹੈ ਰਿਸ਼ਤੇ ਨਾਤੇ ਜੀ। ਸੋ ਜਦੋਂ ਅਸੀਂ ਗੁਰਸਿੱਖ ਦੇ ਨਾਲ ਬਿਨਾਂ ਜ਼ਾਤ ਔਰ ਇਲਾਕਾ ਔਰ ਦੂਸਰੇ ਨੂੰ ਕਾਊਂਟ ਕੀਤੇ ਆ, ਸਿਰਫ ਤੇ ਸਿਰਫ ਸਿੱਖੀ ਧਾਰਨ, ਸਿੱਖੀ ਗੁਣਾ ਤੇ ਆਧਾਰਿਤ, ਹਾਂ ਬਾਕੀ ਤਾਲਮੇਲ ਵੀ ਹੈ ਜਿਹਦੇ 'ਚ ਐਜੂਕੇਸ਼ਨ ਹੈ, ਸੁਹੱਪਣ ਹੈ, ਜਾਂ ਜਿਹਨੂੰ ਤੁਸੀਂ ਹਾਣ ਜੋੜ ਕਹਿੰਦੇ ਹੋ, ਯੈਸ ਉਹ ਵੀ ਇੱਕ ਹਿੱਸਾ। ਪਰ ਉੱਥੇ ਜੇ ਜ਼ਾਤ ਔਰ ਇਲਾਕਾ ਪ੍ਰਸਤੀ ਨੂੰ ਛੱਡ ਕੇ ਜਦੋਂ ਤੱਕ ਅਸੀਂ ਇਸ ਕਿਸਮ ਦੇ ਰਿਸ਼ਤੇ ਨਾਤੇ ਨਹੀਂ ਹੋਣਗੇ, ਇਹ ਆਪੋ ਆਪਣੇ ਵਰਗ ਜਿਹੜੇ ਨੇ ਆਪੋ ਆਪਣੀ ਲਾਈਨ 'ਚ ਉਵੇਂ ਹੀ ਤੁਰੇ ਜਾਣਗੇ ਔਰ ਇਹਦਾ ਕਦੇ ਐਂਡ ਨਹੀਂ ਹੋਏਗਾ। ਔਰ ਇਹੀ ਕਾਰਨ ਹੈ ਕਿ ਇੱਥੇ ਆਏ ਲੋਕ ਵੀ ਉਹੀ ਆਪਣੀਆਂ ਜ਼ਾਤਾਂ ਦੇ ਗੁਰਦੁਆਰੇ ਬਣਾ ਕੇ ਬਹਿ ਗਏ, ਉਹੀ ਉਹਨਾਂ ਦੀਆਂ ਜਿਹੜੀਆਂ ਨੇ ਰਿਸ਼ਤੇਦਾਰੀਆਂ ਦਾ ਸਾਰਾ ਉਸ ਕਿਸਮ ਦਾ ਹੀ ਸਿਸਟਮ ਹੈ। ਇਸ ਲਈ ਅਸੀਂ ਉਸੇ ਹੀ ਬ੍ਰਾਹਮਣਵਾਦ ਦੇ ਚੱਕਰਵਿਊਹ 'ਚ ਫਸੇ ਹੋਏ ਜ਼ਾਤ ਪਾਤ ਦਾ ਕੋਡ ਜਿਹੜਾ ਹੈ ਉਹ ਅਸੀਂ ਸਹਿੜਿਆ ਹੋਇਆ। ਸੋ ਇਹਨਾਂ ਦਾ ਨੋ ਆਫੈਂਸ ਜੀ ਦਾ ਧੰਨਵਾਦ। ਵੈਸੇ ਅਸੀਂ ਵੀ ਜੋ ਕਹੇ ਵੀ ਮੀਨ ਨੋ ਆਫੈਂਸ ਜੀ। ਡਾਕਟਰ ਸਾਹਿਬ ਨਾਲ ਲੈਣਾ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।